ਇਹ ਹਫ਼ਤਾਵਾਰ ਬਾਈਬਲ ਦਾ ਦਰਸੀਵਾਜ਼ ਪਲੇਨਫੀਲਡ ਕ੍ਰਿਸਚੀਅਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਸੀ, ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 4 ਜਨਵਰੀ 2026 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ, ਰੱਬ, ਸੁਨਹਿਰੀ ਮਤਨ, ਅਮਸਾਲ। ਖੁਦਾਵੰਦ ਦਾ ਨਾਮ ਮੁਹੱਕਮ ਬੁਰਜ ਏ, ਸਾਦਕ ਉਹਦੇ ਵਿੱਚ ਨਸ ਜਾਂਦਾ ਏ ਤੇ ਅਮਨ ਵਿੱਚ ਰਹਿੰਦਾ ਏ। ਜਵਾਬੀ ਪੜ੍ਹਾਈ, ਇਸਤਸਨਾ। ਤੇ ਜੇ ਤੂੰ ਖੁਦਾਵੰਦ ਆਪਣੇ ਰੱਬ ਦੀਆਂ ਗੱਲਾਂ ਨੂੰ ਜਾਣ ਪਛਾਣੀ ਨਾਲ ਮੰਨ ਕੇ ਉਹਦੇ ਸਾਰੇ ਹੁਕਮਾਂ ਉੱਤੇ ਜਿਹੜੇ ਅੱਜ ਦੇ ਦਿਨ ਮੈਂ ਤੈਨੂੰ ਦੇਣਾ ਵਾਂ ਇਹਤਿਆਤ ਨਾਲ ਅਮਲ ਕਰੇ, ਤੇ ਜੇ ਤੂੰ ਖੁਦਾਵੰਦ ਆਪਣੇ ਰੱਬ ਦੀ ਗੱਲ ਸੁਣੇ ਤੇ ਇਹ ਸਾਰੀਆਂ ਬਰਕਤਾਂ ਤੇਰੇ ਉੱਤੇ ਨਾਜ਼ਲ ਹੋਣਗੀਆਂ ਤੇ ਤੈਨੂੰ ਮਿਲਣਗੀਆਂ। ਸ਼ਹਿਰ ਵਿੱਚ ਵੀ ਤੂੰ ਧਨ ਹੋਵੇਂਗਾ ਤੇ ਖੇਤ ਵਿੱਚ ਵੀ ਧਨ ਹੋਵੇਂਗਾ। ਤੇਰੀ ਔਲਾਦ ਤੇ ਤੇਰੀ ਧਰਤੀ ਦੀ ਪੈਦਾਵਾਰ ਤੇ ਤੇਰੇ ਚੁਪਾਇਆਂ ਦੇ ਬੱਚੇ ਯਾਨੀ ਮੱਝਾਂ ਗਾਵਾਂ ਦੇ ਤੇ ਤੇਰੀਆਂ ਭੇਡਾਂ ਬੱਕਰੀਆਂ ਦੇ ਬੱਚੇ ਧਨ ਹੋਣਗੇ। ਤੇਰਾ ਟੋਕਰਾ ਤੇ ਤੇਰੀ ਕਠੌਤੀ ਦੋਵੇਂ ਧਨ ਹੋਣਗੀਆਂ, ਤੇ ਤੂੰ ਅੰਦਰ ਆਉਣ ਵੇਲੇ ਧਨ ਹੋਵੇਂਗਾ ਤੇ ਬਾਹਰ ਜਾਣ ਵੇਲੇ ਵੀ ਧਨ ਹੋਵੇਂਗਾ। ਜੇ ਤੂੰ ਖੁਦਾਵੰਦ ਆਪਣੇ ਰੱਬ ਦੇ ਹੁਕਮਾਂ ਨੂੰ ਮੰਨੇ ਤੇ ਉਹਦੀਆਂ ਰਾਹਾਂ ਉੱਤੇ ਟੁਰੇ ਤੇ ਖੁਦਾਵੰਦ ਆਪਣੀ ਉਸ ਸਹੁੰ ਦੇ ਮੁਤਾਬਕ ਜਿਹੜੀ ਉਹਨੇ ਤੇਰੇ ਨਾਲ ਖਾਧੀ ਤੈਨੂੰ ਆਪਣੀ ਪਾਕ ਕੌਮ ਬਣਾ ਕੇ ਰੱਖੇਗਾ। ਦਰਸੀਵਾਜ਼ ਬਾਈਬਲ ਵਿੱਚੋਂ ਜ਼ਬੂਰ। ਜਿਵੇਂ ਹਰਨੀ ਪਾਣੀ ਦੇ ਨਾਲਿਆਂ ਨੂੰ ਤਰਸਦੀ ਏ, ਉਂਝ ਹੀ ਐ ਰੱਬਾ ਮੇਰੀ ਰੂਹ ਤੇਰੇ ਲਈ ਤਰਸਦੀ ਏ। ਮੇਰੀ ਰੂਹ ਰੱਬ ਦੀ, ਜਿਉਂਦੇ ਰੱਬ ਦੀ ਧਰਿਆਈ ਏ। ਮੇਰੇ ਅਥਰੂ ਦਿਨ ਰਾਤ ਦੀ ਮੇਰੀ ਖੁਰਾਕ ਨੇ। ਜਿਸ ਹਾਲ ਵਿੱਚ ਉਹ ਮੈਨੂੰ ਬਰਾਬਰ ਆਖਦੇ ਨੇ ਬਈ ਤੇਰਾ ਰੱਬ ਕਿੱਥੇ ਹੈ। ਹੁਣ ਦਿਨ ਨੂੰ ਖੁਦਾਵੰਦ ਆਪਣੀ ਸ਼ਫਕਤ ਵਿਖਾਵੇਗਾ ਤੇ ਰਾਤ ਨੂੰ ਮੈਂ ਉਹਦਾ ਗੀਤ ਗਾਵਾਂਗਾ, ਬਲਕਿ ਆਪਣੀ ਹਯਾਤੀ ਦੇ ਰੱਬ ਤੋਂ ਦੁਆ ਮੰਗਾਂਗਾ। ਐ ਮੇਰੀ ਜਾਨ, ਤੂੰ ਕਿਉਂ ਡਿੱਗੀ ਜਾਨੀ ਏ? ਤੂੰ ਅੰਦਰੋਂ ਹੀ ਅੰਦਰ ਕਿਉਂ ਬੇਚੈਨ ਏ? ਰੱਬ ਤੋਂ ਆਸ ਰੱਖ, ਕਿਉਂ ਜੇ ਉਹ ਮੇਰੇ ਮੁਖੜੇ ਦੀ ਰੌਣਕ ਤੇ ਮੇਰਾ ਰੱਬ ਏ। ਪਦਾਇਸ਼। ਤੇ ਯੂਸਫ ਦੇ ਆਕਾ ਨੇ ਉਹਨੂੰ ਲੈ ਕੇ ਉਹਨੂੰ ਕੈਦਖਾਨੇ ਵਿੱਚ ਸੁੱਟ ਦਿੱਤਾ, ਜਿੱਥੇ ਬਾਦਸ਼ਾਹ ਦੇ ਕੈਦੀ ਬੰਦ ਕੀਤੇ ਸੀ। ਇਸ ਲਈ ਉਹ ਉੱਥੇ ਕੈਦਖਾਨੇ ਵਿੱਚ ਰਿਹਾ। ਪਰ ਖੁਦਾਵੰਦ ਯੂਸਫ ਦੇ ਨਾਲ ਸੀ। ਉਹਨੇ ਉਹਦੇ ਉੱਤੇ ਰਹਿਮ ਕੀਤਾ ਤੇ ਕੈਦਖਾਨੇ ਦੇ ਦਰੋਗਾ ਦੀ ਨਜ਼ਰ ਵਿੱਚ ਉਹਨੂੰ ਮਕਬੂਲ ਬਣਾਇਆ। ਪਦਾਇਸ਼। ਪੂਰੇ 2 ਵਰ੍ਹਿਆਂ ਬਾਅਦ ਫਰਾਊਨ ਨੇ ਸੁਪਨਾ ਵੇਖਿਆ। ਉਸ ਵੇਲੇ ਸਰਦਾਰ ਸਾਖੀ ਨੇ ਫਰਾਊਨ ਨੂੰ ਆਖਿਆ, ਉੱਥੇ ਇੱਕ ਅਬਰਾਨੀ ਜਵਾਨ ਸਾਡੇ ਨਾਲ ਸੀ ਤੇ ਸਾਡੇ ਵਿੱਚੋਂ ਹਰ ਇੱਕ ਨੂੰ ਸਾਡੇ ਸੁਪਨੇ ਦੇ ਮੁਤਾਬਕ ਉਹਦੀ ਤਾਬੀਰ ਦੱਸੀ। ਫਿਰ ਫਰਾਊਨ ਨੇ ਯੂਸਫ ਨੂੰ ਬੁਲਵਾਇਆ ਤੇ ਉਹਨਾਂ ਨੇ ਛੇਤੀ ਉਹਨੂੰ ਕੈਦਖਾਨੇ ਵਿੱਚੋਂ ਬਾਹਰ ਕੱਢਿਆ। ਫਰਾਊਨ ਨੇ ਯੂਸਫ ਨੂੰ ਆਖਿਆ, ਮੈਂ ਇੱਕ ਸੁਪਨਾ ਵੇਖਿਆ ਏ ਜਿਹਦੀ ਤਾਬੀਰ ਕੋਈ ਨਹੀਂ ਕਰ ਸਕਦਾ, ਤੇ ਮੈਨੂੰ ਤੇਰੇ ਬਾਰੇ ਆਖਦੇ ਨੇ ਵੀ ਤੂੰ ਸੁਪਨਾ ਸੁਣ ਕੇ ਉਹਦੀ ਤਾਬੀਰ ਕਰਦਾ ਏ। ਯੂਸਫ ਨੇ ਫਰਾਊਨ ਨੂੰ ਜਵਾਬ ਦਿੱਤਾ, ਮੈਂ ਕੁਝ ਨਹੀਂ ਜਾਣਦਾ, ਰੱਬ ਹੀ ਫਰਾਊਨ ਨੂੰ ਸਲਾਮਤੀ ਬਖਸ਼ ਜਵਾਬ ਦੇਵੇਗਾ। ਤਦ ਯੂਸਫ ਨੇ ਫਰਾਊਨ ਨੂੰ ਆਖਿਆ ਵੀ ਫਰਾਊਨ ਦਾ ਇੱਕ ਸੁਪਨਾ ਏ, ਜੋ ਕੁਝ ਰੱਬ ਕਰਨ ਵਾਲਾ ਏ ਉਹ ਉਹਨੇ ਫਰਾਊਨ ਉੱਤੇ ਜ਼ਾਹਰ ਕੀਤਾ ਏ। ਇਹ ਗੱਲ ਫਰਾਊਨ ਤੇ ਉਹਦੇ ਸਾਰੇ ਖਾਦਮਾਂ ਨੂੰ ਪਸੰਦ ਆਈ, ਤੇ ਫਰਾਊਨ ਨੇ ਆਪਣੇ ਸਾਰੇ ਖਾਦਮਾਂ ਨੂੰ ਆਖਿਆ, ਕੀ ਸਾਨੂੰ ਏਦਾਂ ਦਾ ਬੰਦਾ ਜਿੱਦਾਂ ਦਾ ਇਹ ਹੈ ਜਿਹਦੇ ਵਿੱਚ ਰੱਬ ਦੀ ਰੂਹ ਏ ਮਿਲ ਸਕਦਾ ਏ? ਤੇ ਫਰਾਊਨ ਨੇ ਯੂਸਫ ਨੂੰ ਆਖਿਆ, ਕਿਉਂ ਜੇ ਰੱਬ ਨੇ ਤੈਨੂੰ ਸਭ ਕੁਝ ਸਮਝਾ ਦਿੱਤਾ ਏ, ਇਸ ਲਈ ਤੇਰੇ ਵਰਗਾ ਸਿਆਣਾ ਤੇ ਅਕਲਮੰਦ ਕੋਈ ਨਹੀਂ, ਤੇ ਤੂੰ ਮੇਰੇ ਘਰ ਦਾ ਮੁਖਤਾਰ ਹੋਵੇਂਗਾ ਤੇ ਮੇਰੀ ਸਾਰੀ ਰਿਆਇਆ ਤੇਰੇ ਹੁਕਮ ਮਗਰ ਟੁਰੇਗੀ। ਯਸਾਇਆ। ਕਿੰਨੇ ਮਸ਼ਰਕ ਵਿੱਚੋਂ ਉਹਨੂੰ ਬਰਪਾ ਕੀਤਾ ਜਿਹਨੂੰ ਉਹ ਸੱਚਾਈ ਨਾਲ ਆਪਣੇ ਪੈਰਾਂ ਵਿੱਚ ਬੁਲਾਉਂਦਾ ਏ। ਉਹ ਕੌਮਾਂ ਨੂੰ ਉਹਦੇ ਹਵਾਲੇ ਕਰਦਾ ਏ ਤੇ ਉਹਨੂੰ ਬਾਦਸ਼ਾਹਾਂ ਉੱਤੇ ਮੁਸਲਤ ਕਰਦਾ ਏ। ਇਹ ਕਿਹਨੇ ਕੀਤਾ ਤੇ ਪਹਿਲਾਂ ਪੁਸ਼ਤਾਂ ਨੂੰ ਬੁਲਾ ਕੇ ਮੁਕਾਇਆ? ਮੈਂ ਰੱਬ ਜਿਹੜਾ ਪਹਿਲਾ ਤੇ ਅਖੀਰੀ ਆਂ, ਉਹ ਮੈਂ ਹੀ ਆਂ। ਪਰ ਤੂੰ ਐ ਇਸਰਾਈਲ ਮੇਰੇ ਬੰਦੇ, ਐ ਯਾਕੂਬ ਜਿਹਨੂੰ ਮੈਂ ਪਸੰਦ ਕੀਤਾ, ਜਿਹੜਾ ਮੇਰੇ ਦੋਸਤ ਇਬਰਾਹੀਮ ਦੀ ਪੀੜ੍ਹੀ ਵਿੱਚੋਂ ਹੈ। ਤੂੰ ਜਿਹਨੂੰ ਮੈਂ ਧਰਤੀ ਦੀ ਇੰਤਹਾ ਵਿੱਚੋਂ ਬੁਲਾਇਆ ਤੇ ਉਹਦੇ ਸਵਾਨਾਂ ਵਿੱਚੋਂ ਬੁਲਾਇਆ, ਤੇ ਤੈਨੂੰ ਆਖਿਆ
ਭਈ ਤੂੰ ਮੇਰਾ ਬੰਦਾ ਏ, ਮੈਂ ਤੈਨੂੰ ਪਸੰਦ ਕੀਤਾ ਤੇ ਤੈਨੂੰ ਰੱਦ ਨਾ ਕੀਤਾ। ਤੂੰ ਨਾ ਡਰ, ਕਿਉਂ ਜੇ ਮੈਂ ਤੇਰੇ ਨਾਲ ਆਂ। ਹਰਾਸਾ ਨਾ ਹੋ, ਕਿਉਂ ਜੇ ਮੈਂ ਤੇਰਾ ਰੱਬ ਵਾਂ। ਮੈਂ ਤੈਨੂੰ ਜ਼ੋਰ ਦੇਵਾਂਗਾ, ਮੈਂ ਯਕੀਨਨ ਤੇਰੀ ਮਦਦ ਕਰਾਂਗਾ ਤੇ ਮੈਂ ਆਪਣੀ ਸਦਾਕਤ ਦੇ ਸੱਜੇ ਹੱਥ ਨਾਲ ਤੈਨੂੰ ਸੰਭਾਲਾਂਗਾ। ਕਿਉਂ ਜੇ ਮੈਂ ਤੇਰਾ ਖੁਦਾਵੰਦ ਰੱਬ, ਤੇਰਾ ਸੱਜਾ ਹੱਥ ਫੜ ਕੇ ਆਖਾਂਗਾ, ਨਾ ਡਰ, ਮੈਂ ਤੇਰੀ ਮਦਦ ਕਰਾਂਗਾ। ਮਰਕਸ। ਯਿਸੂ ਮਸੀਹ ਰੱਬ ਦੇ ਪੁੱਤਰ ਦੀ ਖੁਸ਼ਖਬਰੀ ਦਾ ਸ਼ੁਰੂ। ਸ਼ਾਮ ਨੂੰ ਜਦ ਸੂਰਜ ਡੁੱਬ ਗਿਆ ਤੇ ਲੋਕੀ ਸਾਰੇ ਬਿਮਾਰਾਂ ਨੂੰ ਤੇ ਉਹਨਾਂ ਨੂੰ ਜਿਨ੍ਹਾਂ ਵਿੱਚ ਬਦਰੂਆਂ ਸੀ ਉਹਦੇ ਕੋਲ ਲਿਆਏ ਤੇ ਸਾਰਾ ਸ਼ਹਿਰ ਬੂਹੇ ਉੱਤੇ ਇਕੱਠਾ ਹੋ ਗਿਆ ਤੇ ਉਹਨੇ ਬਥੇਰਿਆਂ ਨੂੰ ਜਿਹੜੇ ਨਿੱਤ ਬਿਮਾਰੀਆਂ ਵਿੱਚ ਗ੍ਰਿਫਤਾਰ ਸੀ ਚੰਗਾ ਕੀਤਾ ਤੇ ਬਹੁਤ ਸਾਰੀਆਂ ਬਦਰੂਆਂ ਨੂੰ ਕੱਢਿਆ ਤੇ ਬਦਰੂਆਂ ਨੂੰ ਬੋਲਣ ਨਾ ਦਿੱਤਾ, ਕਿਉਂ ਜੇ ਉਹ ਉਹਨੂੰ ਪਛਾਣਦੀਆਂ ਸੀ। ਯੋਹੰਨਾ। ਫਿਰ ਯਿਸੂ ਫਿਸਾ ਤੋਂ 6 ਦਿਨ ਪਹਿਲਾਂ ਬੈਤਨੀਆਂ ਵਿੱਚ ਆਇਆ, ਜਿੱਥੇ ਲਾਜ਼ਰ ਸੀ, ਜਿਹਨੂੰ ਯਿਸੂ ਨੇ ਮੋਇਆਂ ਵਿੱਚੋਂ ਜਵਾਇਆ ਸੀ। ਜਿਹੜੇ ਲੋਕੀ ਈਦ ਤੇ ਦੁਆ ਲਈ ਆਏ ਸੀ, ਉਹਨਾਂ ਵਿੱਚੋਂ ਕੁਝ ਯੂਨਾਨੀ ਸੀ। ਯਿਸੂ ਨੇ ਜਵਾਬ ਵਿੱਚ ਉਹਨਾਂ ਨੂੰ ਆਖਿਆ, ਭਈ ਉਹ ਵੇਲਾ ਆ ਗਿਆ, ਭਈ ਇਬਨੇ ਆਦਮ ਜਲਾਲ ਪਾਵੇ। ਜੇ ਕੋਈ ਇਨਸਾਨ ਮੇਰੀ ਸੇਵਾ ਕਰੇ ਤੇ ਉਹ ਮੇਰੇ ਮਗਰ ਟੁਰ ਪਵੇ, ਤੇ ਜਿੱਥੇ ਮੈਂ ਵਾਂ ਉੱਥੇ ਮੇਰਾ ਖਾਦਮ ਵੀ ਹੋਵੇਗਾ। ਜੇ ਕੋਈ ਮੇਰੀ ਸੇਵਾ ਕਰੇ ਤੇ ਪਿਓ ਉਹਦੀ ਇੱਜ਼ਤ ਕਰੇਗਾ। ਐ ਬਾਪ, ਆਪਣੇ ਨਾਂ ਨੂੰ ਜਲਾਲ ਦੇ। ਇਸ ਲਈ ਅਸਮਾਨ ਤੋਂ ਆਵਾਜ਼ ਆਈ, ਭਈ ਮੈਂ ਉਹਨੂੰ ਜਲਾਲ ਦਿੱਤਾ ਏ ਤੇ ਫਿਰ ਵੀ ਦੇਵਾਂਗਾ। ਜਿਹੜੇ ਲੋਕੀ ਖਲੋਤੇ ਸੁਣ ਰਹੇ ਸੀ, ਉਹਨਾਂ ਨੇ ਆਖਿਆ, ਬੱਦਲ ਗਰਜਿਆ। ਬਾਕੀਆਂ ਨੇ ਆਖਿਆ, ਭਈ ਫਰਿਸ਼ਤਾ ਉਹਦੇ ਨਾਲ ਬੋਲਿਆ ਏ। ਯਿਸੂ ਨੇ ਜਵਾਬ ਵਿੱਚ ਆਖਿਆ, ਭਈ ਆਵਾਜ਼ ਮੇਰੇ ਲਈ ਨਹੀਂ ਬਲਕਿ ਤੁਹਾਡੇ ਲਈ ਆਈ ਏ। ਯੋਹੰਨਾ। ਫਿਲਪਸ ਨੇ ਉਹਨੂੰ ਆਖਿਆ, ਐ ਖੁਦਾਵੰਦ, ਬਾਪ ਨੂੰ ਸਾਨੂੰ ਵਿਖਾ, ਇਹੀ ਬਹੁਤ ਏ। ਯਿਸੂ ਨੇ ਉਹਨੂੰ ਆਖਿਆ, ਐ ਫਿਲਪਸ, ਮੈਂ ਇੰਨੇ ਚਿਰ ਤੋਂ ਤੁਹਾਡੇ ਨਾਲ ਆਂ, ਕੀ ਤੂੰ ਮੈਨੂੰ ਨਹੀਂ ਜਾਣਦਾ? ਜਿਹਨੇ ਮੈਨੂੰ ਵੇਖਿਆ ਏ ਉਹਨੇ ਬਾਪ ਨੂੰ ਵੇਖਿਆ ਏ। ਤੂੰ ਕਿਉਂ ਆਖਦਾ ਏ ਭਈ ਬਾਪ ਨੂੰ ਸਾਨੂੰ ਵਿਖਾ? ਕੀ ਤੈਨੂੰ ਯਕੀਨ ਨਹੀਂ ਭਈ ਮੈਂ ਬਾਪ ਵਿੱਚ ਆਂ ਤੇ ਬਾਪ ਮੇਰੇ ਵਿੱਚ ਏ? ਇਹ ਗੱਲਾਂ ਜਿਹੜੀਆਂ ਮੈਂ ਤੁਹਾਨੂੰ ਆਖਦਾ ਵਾਂ ਆਪਣੇ ਵੱਲੋਂ ਨਹੀਂ ਆਖਦਾ, ਪਰ ਬਾਪ ਮੇਰੇ ਵਿੱਚ ਰਹਿ ਕੇ ਕੰਮ ਕਰਦਾ ਏ। ਮੇਰਾ ਯਕੀਨ ਕਰੋ ਭਈ ਮੈਂ ਬਾਪ ਵਿੱਚ ਆਂ ਤੇ ਬਾਪ ਮੇਰੇ ਵਿੱਚ, ਨਹੀਂ ਤੇ ਮੇਰੇ ਕੰਮਾਂ ਦੇ ਪਾਰੋਂ ਹੀ ਮੇਰਾ ਯਕੀਨ ਕਰੋ। ਮੈਂ ਤੁਹਾਨੂੰ ਸੱਚ ਆਖਦਾ ਵਾਂ ਭਈ ਜਿਹੜਾ ਮੇਰੇ ਉੱਤੇ ਈਮਾਨ ਰੱਖਦਾ ਏ, ਇਹ ਕੰਮ ਜਿਹੜੇ ਮੈਂ ਕਰਦਾ ਵਾਂ ਉਹ ਵੀ ਕਰੇਗਾ, ਬਲਕਿ ਇਹਨਾਂ ਤੋਂ ਵੀ ਵੱਡੇ ਕੰਮ ਕਰੇਗਾ, ਕਿਉਂ ਜੇ ਮੈਂ ਬਾਪ ਦੇ ਕੋਲ ਜਾਨਾ ਵਾਂ। ਤੇ ਜੋ ਕੁਝ ਤੁਸੀਂ ਮੇਰੇ ਨਾਂ ਤੋਂ ਚਾਹੋਗੇ ਮੈਂ ਉਹੀ ਕਰਾਂਗਾ, ਤਾਂ ਜੋ ਪਿਓ ਪੁੱਤਰ ਵਿੱਚ ਜਲਾਲ ਪਾਵੇ। ਕਰੰਥੀਓ। ਇਸ ਲਈ ਭਈ ਰੱਬ ਹੀ ਏ ਜਿਹਨੇ ਆਖਿਆ ਭਈ ਹਨੇਰੇ ਵਿੱਚੋਂ ਲੋ ਚਮਕੇ, ਤੇ ਉਹੀ ਸਾਡੇ ਦਿਲਾਂ ਵਿੱਚ ਚਮਕਿਆ, ਤਾਂ ਜੋ ਰੱਬ ਦੇ ਜਲਾਲ ਦੀ ਪਛਾਣ ਦੀ ਲੋ ਯਿਸੂ ਮਸੀਹ ਦੇ ਮੁਖੜੇ ਤੋਂ ਜਲਵਾਗਰ ਹੋਵੇ। ਹੁਣ ਮੈਂ ਮੇਰੀ ਬੇਕਰ ਏਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜਾਂਗਾ। ਸਾਇੰਸ ਤੇ ਸਿਹਤ। ਹਯਾਤੀ ਸੱਚਾਈ ਤੇ ਮੁਹੱਬਤ ਕਾਦਰ ਮੁਤਲਕ ਤੇ ਅਜ਼ਲੀ ਨੇ। ਜਦੋਂ ਰੱਬ ਅਜ਼ਲੀ ਫਹਿਮ, ਜਿਹੜਾ ਸਾਰੀਆਂ ਗੱਲਾਂ ਸਮਝਦਾ ਏ, ਇਨਸਾਨ ਉੱਤੇ ਹੁਕੂਮਤ ਕਰਦਾ ਏ, ਤੇ ਇਨਸਾਨ ਜਾਣਦਾ ਏ ਭਈ ਰੱਬ ਲਈ ਸਭ ਕੁਝ ਮੁਮਕਿਨ ਏ। ਇਸ ਜ਼ਿੰਦਾ ਸੱਚਾਈ ਨੂੰ ਜਾਣਨ ਦਾ ਇਕੱਲਾ ਰਸਤਾ, ਜਿਹੜੀ ਬਿਮਾਰ ਨੂੰ ਸ਼ਿਫਾ ਦਿੰਦੀ ਏ, ਇਲਾਹੀ ਸਿਆਣ ਦੀ ਸਾਇੰਸ ਵਿੱਚ ਪਾਇਆ ਜਾਂਦਾ ਏ, ਕਿਉਂ ਜੇ ਇਹ ਮਸੀਹ ਯਸੂ ਦੇ ਰਾਹੀਂ ਸਿਖਾਈ ਗਈ ਤੇ ਜ਼ਾਹਰ ਹੋਈ। ਸਵਾਲ, ਕ੍ਰਿਸਚਨ ਸਾਇੰਸ ਨੂੰ ਸਮਝਣ ਵਿੱਚ ਮੈਂ ਕਿਵੇਂ ਤੇਜ਼ੀ ਨਾਲ ਤਰੱਕੀ ਕਰ ਸਕਦਾ ਵਾਂ? ਜਵਾਬ, ਖਤ ਨੂੰ ਪੂਰੀ ਤਰ੍ਹਾਂ ਪੜ੍ਹੋ ਤੇ ਰੂਹ ਨੂੰ ਆਪਣੇ ਅੰਦਰ ਸਮਾ ਲਵੋ। ਕ੍ਰਿਸਚਨ ਸਾਇੰਸ ਦੇ ਇਲਾਹੀ ਅਸੂਲ ਤੇ ਅਮਲ ਕਰੋ ਤੇ ਸਾਬਤ ਕਦਮੀ ਦੇ ਨਾਲ ਸਿਆਣ, ਪਿਆਰ ਤੇ ਸੱਚਾਈ ਉੱਤੇ ਕਾਇਮ ਰਹਿੰਦਿਆਂ ਹੋਏ ਰੱਬ ਦੇ ਹੁਕਮਾਂ ਮਗਰ ਟੁਰੋ। ਸਿਆਣ ਦੀ ਸਾਇੰਸ ਵਿੱਚ ਤੁਹਾਨੂੰ ਛੇਤੀ ਹੀ ਪਤਾ ਚੱਲ ਜਾਵੇਗਾ ਭਈ ਗਲਤੀ ਨੂੰ ਤਬਾਹ ਨਹੀਂ ਕਰ ਸਕਦੀ। ਤੁਸੀਂ ਇਹ ਵੀ ਸਿੱਖੋਗੇ ਭਈ ਸਾਇੰਸ ਵਿੱਚ ਇੱਕ ਇਨਸਾਨ ਨੂੰ ਦੂਜੇ ਵਿੱਚੋਂ ਭੈੜੇ ਮਸ਼ਵਰੇ ਮਿਲਦੇ ਨੇ। ਇੱਥੇ ਇੱਕ ਸਿਆਣ ਦੇ ਇਲਾਵਾ ਹੋਰ ਕੁਝ ਨਹੀਂ, ਤੇ ਇਹ ਹਰ ਵੇਲੇ ਮੌਜੂਦ ਕਾਦਰ ਮੁਤਲਕ ਸਿਆਣ ਦੀ ਇਨਸਾਨ ਦੇ ਰਾਹੀਂ ਅਕਾਸੀ ਕਰਦੀ, ਤੇ ਇਹ ਪੂਰੇ ਸੰਸਾਰ ਉੱਤੇ ਹੁਕਮਰਾਨੀ ਕਰਦੀ ਏ। ਤੁਸੀਂ ਇਹ ਸਿੱਖੋਗੇ ਭਈ ਕ੍ਰਿਸਚਨ ਸਾਇੰਸ ਵਿੱਚ ਪਹਿਲਾ ਫਰਜ਼ ਰੱਬ ਦੀ ਫਰਮਾਬਰਦਾਰੀ ਕਰਨਾ, ਇੱਕ ਸਿਆਣ ਰੱਖਣਾ ਤੇ ਦੂਜਿਆਂ ਦੇ ਨਾਲ ਆਪਣੇ ਵਾਂਗਰ ਪਿਆਰ ਰੱਖਣਾ ਏ।
ਸਾਨੂੰ ਸਾਰਿਆਂ ਨੂੰ ਇਹ ਸਿੱਖਣਾ ਚਾਹੀਦਾ ਏ ਭਈ ਹਯਾਤੀ ਰੱਬ ਏ। ਆਪਣੇ ਆਪ ਨਾਲ ਸਵਾਲ ਕਰੋ ਕਿ ਮੈਂ ਅਜਿਹੀ ਹਯਾਤੀ ਜੀ ਰਿਹਾ ਵਾਂ ਜਿਹੜੀ ਆਲਾ ਚੰਗਿਆਈ ਤੀਕਰ ਰਸਾਈ ਰੱਖਦੀ ਏ। ਕੀ ਮੈਂ ਸੱਚਾਈ ਤੇ ਮੁਹੱਬਤ ਦੀ ਸ਼ਫਾਈਆ ਕੂਵਤ ਦਾ ਇਜ਼ਹਾਰ ਕਰ ਰਿਹਾ ਵਾਂ? ਜੇ ਹਾਂ, ਤੇ ਦੁਪਹਿਰ ਤੀਕਰ ਰਸਤਾ ਰੋਸ਼ਨ ਹੁੰਦਾ ਜਾਵੇਗਾ। ਤੁਹਾਡੇ ਫਲ ਉਹ ਸਭ ਕੁਝ ਸਾਬਤ ਕਰਨ ਜੋ ਰੱਬ ਦਾ ਇਦਰਾਕ ਇਨਸਾਨ ਲਈ ਮੁਹੱਈਆ ਕਰਦਾ ਏ। ਆਪਣੇ ਆਪ ਨੂੰ ਪਾਪ ਤੋਂ ਵੱਡਾ ਬਣਾ ਕੇ ਰੱਖਣਾ ਅਸਲੀ ਸਿਆਣ ਏ, ਕਿਉਂ ਜੇ ਰੱਬ ਨੇ ਤੁਹਾਨੂੰ ਇਹਦੇ ਤੋਂ ਵੱਡਾ ਹੀ ਬਣਾਇਆ ਏ ਤੇ ਉਹ ਇਨਸਾਨ ਉੱਤੇ ਹੁਕਮਰਾਨੀ ਕਰਦਾ ਏ। ਪਾਪ ਤੋਂ ਡਰਨਾ ਮੁਹੱਬਤ ਨੂੰ ਰੱਬ ਦੇ ਨਾਲ ਇਨਸਾਨ ਦੇ ਤਾਲੁਕ ਵਿੱਚ ਇਲਾਹੀ ਸਾਇੰਸ ਦੀ ਹਸਤੀ ਨੂੰ ਗਲਤ ਸਮਝਣਾ ਏ, ਯਾਨੀ ਉਹਦੀ ਹੁਕਮਰਾਨੀ ਉੱਤੇ ਸ਼ੱਕ ਕਰਨਾ ਤੇ ਉਹਦੀ ਕਾਦਰ ਮੁਤਲਿਕ ਹਿਫਾਜ਼ਤ ਉੱਤੇ ਘੱਟ ਭਰੋਸਾ ਰੱਖਣਾ ਏ। ਆਪਣੇ ਆਪ ਨੂੰ ਬਿਮਾਰੀ ਤੇ ਮੌਤ ਤੋਂ ਵੱਡਾ ਬਣਾ ਕੇ ਰੱਖਣਾ ਇਹਦੇ ਬਰਾਬਰ ਸਿਆਣ ਤੇ ਇਲਾਹੀ ਸਾਇੰਸ ਦੇ ਐਨ ਮੁਤਾਬਕ ਏ। ਜਦ ਤੁਸੀਂ ਰੱਬ ਨੂੰ ਤੇ ਇਹ ਸਮਝਣ ਵਿੱਚ ਬਿਲਕੁਲ ਗਲਤ ਹੁੰਦੇ ਹੋ ਭਈ ਇਹ ਉਹਦੀ ਤਖਲੀਕ ਦਾ ਹਿੱਸਾ ਨੇ ਤੇ ਇਹਨਾਂ ਤੋਂ ਡਰਨਾ ਨਾਮੁਮਕਿਨ ਹੋ ਜਾਂਦਾ ਏ। ਜਦੋਂ ਤੀਕਰ ਇੱਕ ਬਿਮਾਰੀ ਦੇ ਨਾਲ ਸੱਚਾਈ ਪਾਰੋਂ ਠੀਕ ਤੌਰ ਤੇ ਨਿਪਟਿਆ ਤੇ ਮੁਨਾਸਬ ਤੌਰ ਤੇ ਉਹਨੂੰ ਫਤਹ ਨਾ ਕੀਤਾ ਜਾਵੇ, ਬਿਮਾਰੀ ਉੱਤੇ ਕਦੀ ਕਾਬੂ ਨਹੀਂ ਪਾਇਆ ਜਾ ਸਕਦਾ। ਜੇ ਰੱਬ ਹੀ ਬਿਮਾਰ ਨੂੰ ਸ਼ਿਫਾ ਨਹੀਂ ਦਿੰਦਾ ਤੇ ਉਹ ਸ਼ਿਫਾਯਾਬ ਨਹੀਂ ਹੋ ਸਕਦੇ, ਕਿਉਂ ਜੇ ਕੋਈ ਕਮਤਰ ਤਾਕਤ ਲਾਮਤਨਾਹੀ ਕਾਦਰ ਮੁਤਲਕ ਦੀ ਤਾਕਤ ਦੇ ਬਰਾਬਰ ਨਹੀਂ, ਬਲਕਿ ਰੱਬ ਸੱਚਾਈ, ਹਯਾਤੀ, ਪਿਆਰ ਬਿਮਾਰ ਨੂੰ ਰਾਸਤਬਾਜ਼ਾਂ ਦੀਆਂ ਦੁਆਵਾਂ ਪਾਰੋਂ ਸ਼ਿਫਾ ਦਿੰਦਾ ਏ। ਦੁਆ ਦੇ ਮਕਸਦ ਕੀ ਨੇ? ਕਿ ਅਸੀਂ ਆਪਣੇ ਆਪ ਨੂੰ ਚੰਗਾ ਬਣਾਉਣ ਲਈ ਦੁਆ ਕਰਦੇ ਹਾਂ ਜਾਂ ਉਹਨਾਂ ਲੋਕਾਂ ਨੂੰ ਫਾਇਦਾ ਦੇਣ ਲਈ ਜਿਹੜੇ ਸਾਡੀ ਸੁਣਦੇ ਨੇ, ਲਾਮਹਿਦੂਦ ਨੂੰ ਰੋਸ਼ਨ ਕਰਨ ਲਈ ਜਾਂ ਲੋਕਾਂ ਨੂੰ ਸੁਣਾਉਣ ਲਈ? ਕੀ ਦੁਆ ਕਰਨ ਨਾਲ ਅਸੀਂ ਫਾਇਦਾ ਚੁੱਕ ਰਹੇ ਹਾਂ? ਹਾਂਜੀ, ਉਹ ਖਾਹਿਸ਼ ਜਿਹੜੀ ਨੇਕੀ ਦੀ ਭੁੱਖ ਵੱਲ ਲੈ ਜਾਂਦੀ ਏ, ਉਹ ਸਾਡੇ ਪਿਓ ਦੀ ਬਰਕਤ ਏ ਤੇ ਉਹ ਸਾਡੇ ਕੋਲ ਖਾਲੀ ਪਰਤ ਕੇ ਨਹੀਂ ਆਉਂਦੀ। ਸਾਨੂੰ ਇੱਕ ਇਮਾਨਦਾਰ ਦਿਲ ਤੋਂ ਕਦੀ ਮਾਯੂਸ ਨਹੀਂ ਹੋਣਾ ਚਾਹੀਦਾ, ਬਲਕਿ ਇੱਥੇ ਉਹਨਾਂ ਲੋਕਾਂ ਲਈ ਥੋੜ੍ਹੀ ਜਿਹੀ ਆਸ ਏ ਜਿਹੜੇ ਰਹਿ ਕੇ ਆਪਣੀ ਬਦਕਾਰੀ ਦੇ ਸਾਹਮਣੇ ਆਉਂਦੇ ਤੇ ਫਿਰ ਇਹਨੂੰ ਲੁਕਾਉਣ ਦੀ ਕੋਸ਼ਿਸ਼ ਕਰਦੇ ਨੇ। ਉਹਨਾਂ ਦੀਆਂ ਦੁਆਵਾਂ ਉਹ ਇਸ਼ਾਰੀਏ ਨੇ ਜਿਹੜੇ ਉਹਨਾਂ ਦੇ ਕਿਰਦਾਰ ਦੇ ਨਾਲ ਮੁਤਾਬਕਤ ਨਹੀਂ ਰੱਖਦੇ। ਉਹ ਪਾਪ ਦੇ ਨਾਲ ਖੁਫੀਆ ਤਾਲੁਕ ਰੱਖਦੇ ਨੇ ਤੇ ਇੰਜ ਦੇ ਬਨਾਵਟੀ ਲੋਕਾਂ ਦੇ ਬਾਰੇ ਯਿਸੂ ਨੇ ਆਖਿਆ ਭਈ ਉਹ ਸਫੈਦੀ ਫਿਰੀਆਂ ਕਬਰਾਂ ਵਾਂਗਰ ਹਰ ਤਰ੍ਹਾਂ ਦੀ ਨਜਾਸਤ ਨਾਲ ਭਰੇ ਨੇ। ਕੀ ਸਾਡੀਆਂ ਤਾਂਘਾਂ ਦਾ ਬਸ ਅਵਾਮੀ ਇਜ਼ਹਾਰ ਉਹਨਾਂ ਨੂੰ ਵਧਾ ਸਕਦਾ ਏ? ਕੀ ਖਿਆਲਾਂ ਦੀ ਬਜਾਏ ਲਫ਼ਜ਼ਾਂ ਦੇ ਰਾਹੀਂ ਅਸੀਂ ਕਾਦਰ ਮੁਤਲਕ ਕੰਨ ਤਿਕਰ ਛੇਤੀ ਅੱਪੜ ਜਾਂਦੇ ਹਾਂ? ਦੁਆ ਮੁਖਲਿਸ ਹੋਵੇ ਫਿਰ ਵੀ ਇਸ ਤੋਂ ਪਹਿਲਾਂ ਭਈ ਅਸੀਂ ਰੱਬ ਨੂੰ ਜਾਂ ਆਪਣੇ ਨਾਲ ਦੇ ਸਾਥੀਆਂ ਨੂੰ ਦਸੀਏ, ਰੱਬ ਸਾਡੀ ਲੋੜ ਨੂੰ ਪਹਿਲੇ ਤੋਂ ਜਾਣਦਾ ਏ। ਜੇ ਅਸੀਂ ਇਮਾਨਦਾਰੀ ਤੇ ਖਾਮੋਸ਼ੀ ਨਾਲ ਤੇ ਆਜਜ਼ੀ ਨਾਲ ਖਾਹਿਸ਼ ਨੂੰ ਪੂਰਾ ਕਰ ਲੈਂਦੇ ਹਾਂ ਤੇ ਰੱਬ ਉਹਦੇ ਵਿੱਚ ਬਰਕਤ ਦੇਵੇਗਾ ਤੇ ਅਸੀਂ ਆਪਣੀਆਂ ਅਸਲੀ ਤਾਂਘਾਂ ਨੂੰ ਲਫ਼ਜ਼ਾਂ ਦੇ ਤੂਫਾਨ ਨਾਲ ਢਾਣ ਦਾ ਖਤਰਾ ਘੱਟ ਹੀ ਚੁੱਕਾਂਗੇ। ਕ੍ਰਿਸਚਨ ਸਾਇੰਸ ਦੇ ਅਸਰ ਇੰਨੇ ਵੇਖੇ ਨਹੀਂ ਜਾਂਦੇ ਜਿੰਨੇ ਮਹਿਸੂਸ ਕੀਤੇ ਜਾਂਦੇ ਨੇ। ਇਹ ਸੱਚਾਈ ਦੀ ਦੱਬੀ ਹੋਈ ਹੌਲੀ ਆਵਾਜ਼ ਏ ਜਿਹੜੀ ਆਪਣੇ ਆਪ ਨਾਲ ਗੱਲ ਕਰਦੀ ਏ। ਜਾਂ ਤੇ ਅਸੀਂ ਇਸ ਆਵਾਜ਼ ਤੋਂ ਦੂਰ ਨੱਸ ਰਹੇ ਹਾਂ ਜਾਂ ਅਸੀਂ ਇਹ ਸੁਣ ਰਹੇ ਹਾਂ ਤੇ ਉੱਚੇ ਹੋ ਰਹੇ ਹਾਂ। ਜਦੋਂ ਤੀਕਰ ਹਾਮਾਂਗੀ ਤੇ ਇਨਸਾਨ ਦੀ ਲਾਫਾਨੀਅਤ ਬਹੁਤਾ ਵਾਜ਼ਿਆ ਨਹੀਂ ਹੋ ਜਾਂਦੇ, ਉਸ ਵੇਲੇ ਤੀਕਰ ਅਸੀਂ ਰੱਬ ਦਾ ਅਸਲੀ ਤਸੱਵੁਰ ਨਹੀਂ ਪਾ ਸਕਦੇ ਤੇ ਬਦਨ ਉਹਦੀ ਅਕਾਸੀ ਕਰੇਗਾ ਜਿਹੜਾ ਉਹਦੇ ਉੱਤੇ ਹੁਕਮਰਾਨੀ ਕਰੇਗਾ, ਭਾਵੇਂ ਇਹ ਸੱਚਾਈ ਹੋਵੇ ਜਾਂ ਗਲਤੀ, ਸਿਆਣ ਹੋਵੇ ਜਾਂ ਅਕੀਦਾ, ਰੂਹ ਹੋਵੇ ਜਾਂ ਮਾਦਾ। ਇਸ ਲਈ ਉਹਦੇ ਨਾਲ ਮਿਲਿਆ ਰਹਿ ਤੇ ਸਲਾਮਤ ਰਵੇਂਗਾ। ਚਲਾਕ, ਸਾਦਾ ਤੇ ਚੁਸਤ ਰਵੋ। ਜਿਹੜੀ ਰਾਹ ਇਸ ਫਹਿਮ ਵੱਲ ਲੈ ਜਾਂਦੀ ਏ ਭਈ ਕੱਲਾ ਰੱਬ ਹੀ ਹਯਾਤੀ ਏ, ਉਹ ਰਾਹ ਸਿੱਧੀ ਤੇ ਸੌੜੀ ਏ। ਇਹ ਬਦਨ ਦੇ ਨਾਲ ਇੱਕ ਲੜਾਈ ਏ ਜਿਹਦੇ ਵਿੱਚ ਪਾਪ, ਬਿਮਾਰੀ ਤੇ ਮੌਤ ਉੱਤੇ ਸਾਨੂੰ ਫਤਹ ਪਾਉਣੀ ਚਾਹੀਦੀ ਏ, ਭਾਵੇਂ ਇੱਥੇ ਜਾਂ ਇਹਦੇ ਤੋਂ ਬਾਅਦ, ਯਕੀਨਨ ਇਸ ਤੋਂ ਪਹਿਲਾਂ ਭਈ ਅਸੀਂ ਰੂਹ ਦੇ ਮਕਸਦ ਜਾਂ ਰੱਬ ਵਿੱਚ ਹਯਾਤੀ ਹਾਸਲ ਕਰਨ ਤੀਕਰ ਅੱਪੜ ਸਕੀਏ। ਢੰਗ ਨਾਲ ਹਯਾਤੀ ਗੁਜ਼ਾਰਨ ਦਾ ਮਕਸਦ ਤੇ ਗਰਜ਼ ਹੁਣ ਹਾਸਲ ਕੀਤੇ ਜਾ ਸਕਦੇ ਨੇ। ਇਹ ਫਤਹ ਕੀਤਾ ਗਿਆ ਨੁਕਤਾ ਤੁਸੀਂ ਉਂਝ ਹੀ ਸ਼ੁਰੂ ਕੀਤਾ ਜਿਵੇਂ ਇਹ ਕਰਨਾ ਚਾਹੀਦਾ ਸੀ। ਤੁਸੀਂ ਕ੍ਰਿਸਚਨ ਸਾਇੰਸ ਦਾ ਅਦਦੀ ਜਦਵਲ ਸ਼ੁਰੂ ਕੀਤਾ ਏ ਤੇ ਕੁਝ ਨਹੀਂ ਹੋਵੇਗਾ ਸਿਵਾਏ ਇਸ ਦੇ ਵੀ ਗਲਤ ਨੀਅਤ ਤੁਹਾਡੀ ਤਰੱਕੀ ਵਿੱਚ ਰੁਕਾਵਟ ਬਣੇਗੀ। ਸੱਚੇ ਮਕਸਦ ਦੇ ਨਾਲ ਕੰਮ ਕਰਨ ਤੇ ਦੁਆ ਕਰਨ ਨਾਲ ਤੁਹਾਡਾ ਪਿਓ ਤੁਹਾਡੇ ਲਈ ਰਾਹ ਖੋਲ ਦੇਵੇਗਾ। ਕਿਨੇ ਤੁਹਾਨੂੰ ਹੱਕ ਨੂੰ ਮੰਨਣ ਤੋਂ ਰੋਕ ਦਿੱਤਾ?
ਜਦ ਬਸ਼ਰ ਇਸ ਵਹਿਮ ਨੂੰ ਛੱਡ ਦਿੰਦੇ ਨੇ ਵੀ ਸਿਆਣ ਇੱਕ ਤੋਂ ਬਹੁਤੀ ਏ, ਰੱਬ ਇੱਕ ਤੋਂ ਬਹੁਤਾ ਏ, ਤੇ ਇਨਸਾਨ ਰੱਬ ਦੀ ਛਵੀ ਵਿੱਚ ਸਾਹਮਣੇ ਆਵੇਗਾ, ਤੇ ਇਹ ਹਮੇਸ਼ਾ ਦਾ ਇਨਸਾਨ ਇਸ ਛਵੀ ਵਿੱਚ ਕੋਈ ਮਾਦੀ ਅੰਸਰ ਸ਼ਾਮਲ ਨਹੀਂ ਕਰੇਗਾ। ਮਾਦੇ ਦੇ ਤੌਰ ਤੇ ਨਜ਼ਰੀਆਤੀ ਹਯਾਤੀ ਦੀ ਨਿਉ ਵਜੂਦੀਅਤ ਦੀ ਗਲਤ ਫਹਿਮੀ ਸਮਝੀ ਗਈ ਏ, ਯਾਨੀ ਇਨਸਾਨ ਦਾ ਉਹ ਰੂਹਾਨੀ ਤੇ ਇਲਾਹੀ ਅਸੂਲ ਜਿਹੜਾ ਇਨਸਾਨੀ ਸੋਚ ਉੱਤੇ ਨਾਜ਼ਲ ਹੁੰਦਾ ਏ ਤੇ ਇਹਨੂੰ ਉੱਥੇ ਲੈ ਜਾਂਦਾ ਏ ਜਿੱਥੇ ਛੋਟਾ ਬੱਚਾ ਸੀ, ਇੱਥੋਂ ਤੀਕਰ ਵੀ ਨਵੇਂ ਪੁਰਾਣੇ ਖਿਆਲ ਦੀ ਪੈਦਾਇਸ਼ ਉੱਤੇ ਹਸਤੀ ਦੇ ਰੂਹਾਨੀ ਫਹਿਮ ਤੇ ਉੱਥੋਂ ਤੀਕਰ ਜਿਹਨੂੰ ਹਯਾਤੀ ਵਿੱਚ ਸ਼ਾਮਲ ਕੀਤਾ ਗਿਆ ਹੋਵੇ। ਲਿਹਾਜ਼ਾ ਗਲਤੀ ਦੇ ਹਨੇਰੇ ਦਾ ਪਿੱਛਾ ਕਰਦਿਆਂ ਹੋਏ ਸਾਰੀ ਧਰਤੀ ਲੋਹ ਦੇ ਬਾਰੇ ਇਹਦਿਆਂ ਖਿਆਲਾਂ ਉੱਤੇ ਸੱਚਾਈ ਵੱਲੋਂ ਤਬਦੀਲ ਹੋਣਗੇ। ਇਨਸਾਨੀ ਸੋਚ ਨੂੰ ਖੁਦ ਆਵਰਦਾ ਮਾਦੀਅਤ ਤੇ ਕੈਦ ਤੋਂ ਆਪਣੇ ਆਪ ਨੂੰ ਆਜ਼ਾਦ ਕਰਨਾ ਚਾਹੀਦਾ ਹੈ। ਇਲਾਹੀ ਅਸੂਲ ਤੇ ਖਿਆਲ ਰੂਹਾਨੀ ਹਮਾਂਗੀ ਅਸਮਾਨ ਤੇ ਅਬਦੀਅਤ ਬਣਾਉਂਦੇ ਨੇ। ਸੱਚਾਈ ਦੇ ਸੰਸਾਰ ਵਿੱਚ ਮਾਦਾ ਗੁਮਨਾਮ ਏ। ਗਲਤੀ ਦੇ ਹਨੇਰੇ ਤੋਂ ਇਲਾਹੀ ਸਾਇੰਸ ਯਾਨੀ ਰੱਬ ਦਾ ਕਲਾਮ ਇਹ ਵੀ ਰੱਬ ਕੋਲ ਦਾ ਹਾਕਮ ਏ ਤੇ ਅਜ਼ਲੋਂ ਮੌਜੂਦ ਪਿਆਰ ਦੀ ਲੋਅ ਸੰਸਾਰ ਨੂੰ ਰੌਸ਼ਨ ਕਰਦੀ ਏ। ਇਸ ਲਈ ਹਮੇਸ਼ਾ ਦਾ ਅਜੂਬਾ ਪਹਿਲਾ ਮੁਤਨਾਹੀ ਖਲਾ ਰੱਬ ਦੇ ਖਿਆਲਾਂ ਨਾਲ ਆਬਾਦ ਏ ਜਿਹੜਾ ਬੇਸ਼ੁਮਾਰ ਰੂਹਾਨੀ ਸ਼ਕਲਾਂ ਨਾਲ ਉਹਦੀ ਅਕਾਸੀ ਕਰਦਾ ਏ। ਇਨਸਾਨ ਤੇ ਉਹਦਾ ਖਾਲਕ ਇਲਾਹੀ ਸਾਇੰਸ ਵਿੱਚ ਬਾਹਮੀ ਸ਼ਰਾਕਤ ਰੱਖਦੇ ਨੇ ਤੇ ਅਸਲੀ ਸ਼ਾਉਰ ਸਿਰਫ ਰੱਬ ਦੀਆਂ ਗੱਲਾਂ ਤੋਂ ਪਛਾਣਿਆ ਜਾਂਦਾ ਏ। ਹੁਣ ਮੈਂ ਮੇਰੀ ਬੇਕਰ ਏਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਏ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਏ ਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮਾਫੀ ਨਾਲ ਪਿਆਰ ਦੀਆਂ ਮਿੱਠੀਆਂ ਸਚਾਈਆਂ ਦਾ ਪਰਛਾਵਾਂ ਬਣਦਾ ਏ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ਾਮਤਾਂ, ਸਲਾਮਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਏ ਤੇ ਦੁਆ ਕਰਨੀ ਚਾਹੀਦੀ ਏ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਏ ਭਈ ਉਹ ਹਰ ਰੋਜ਼ ਜਾਰਹਾਨਾ ਜ਼ਹਿਨੀ ਸਲਾਮਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।